ਪੁੱਤ ਰਮਜ਼ਾਨ ਸ਼ਰੀਫ ਦਾ ਮਹੀਨਾ ਆ, ਕੀ ਕਰਨੇ ਆ ਤੁਸੀਂ? ਕੁਛ ਨਹੀਂ ਅੰਮੀ ਜੀ, ਤੁਹਾਡੇ ਕੋਲ ਹੀ ਬੈਠੇ ਆ ਜੀ। ਪੁੱਤ ਬੈਠੇ ਰਹਿਣਾ, ਕੁਛ ਸੋਚੋ। ਰਮਜ਼ਾਨ ਸ਼ਰੀਫ ਦਾ ਮਹੀਨਾ ਆ ਤੇ ਪੁੱਤ ਕੋਈ ਅਫਤਾਰੀ ਦਾ ਵੀ ਸੋਚੋ, ਕੋਈ ਨਮਾਜ਼ ਦਾ, ਕੋਈ ਕੁਰਾਨ ਪਾਕ ਪੜਾਉਣੇ ਆ, ਕੋਈ ਇਦਾਂ ਦੀ ਗੱਲ ਵੀ ਸੋਚੋ। ਯਾਰ ਚੰਗਾ ਹੋ ਗਿਆ ਮਾਂ ਜੀ ਨੇ ਯਾਦ ਕਰਵਾਤਾ। ਆਹੋ ਯਾਰ, ਉਹ ਅਫਤਾਰੀ ਕਰਵਾਣੀ ਆ ਤੇ ਮੈਂ ਸੋਚਦਾ ਸੀਗਾ ਕਿ ਜੁਮੇਰਾਤ ਵਾਲੇ ਦਿਨ ਕਰਵਾ ਲਈਏ। ਮੇਰੇ ਇੱਕ ਦੋਸਤ ਹੈ ਇਸਲਾਮਾਬਾਦੋਂ। ਉਹ ਨਹੀਂ ਭਾਈ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜੁਮੇਰਾਤ ਨਹੀਂ, ਪਰਸੋਂ ਦਾ ਰੱਖੋ ਤੁਸੀਂ। ਮੇਰਾ ਦੋਸਤ ਆ ਦੁਬਈ ਜਾਣਾ, ਉਹਨੇ ਟਿਕਟ ਆ ਉਹਦੀ ਯਾਰ। ਮੈਂ ਆਪਣੇ ਦੋਸਤ ਦੀ ਗੱਲ ਕਰਦਾ ਯਾਰ, ਇੱਕ ਬਿਜ਼ਨਸਮੈਨ ਬੰਦਾ, ਉਹਨਾਂ ਮੈਂ ਜ਼ਬਾਨ ਕੀਤੀ ਆ ਕਿ ਯਾਰ ਜੁਮੇਰਾਤ ਵਾਲੇ ਦਿਨ ਤੂੰ ਮੇਰੇ ਕੋ ਅਫਤਾਰੀ ਕਰਨੀ ਆ। ਫੈਕਟਰੀਆਂ ਦਾ ਮਾਲਕ ਆ, ਉਹਨੇ ਸਪੈਸ਼ਲ ਇਸਲਾਮਾਬਾਦੋਂ ਫੈਸਲਾਬਾਦ ਆਣਾ ਤੇ ਤੁਸੀਂ ਆਪਣੇ ਦੋਸਤ ਨੂੰ ਲੈ ਕੇ ਉਹਨੇ ਇਸਲਾਮਾਬਾਦੋਂ ਆਉਣਾ ਤੇ ਉਹ ਤੇ ਆ ਸਕਦਾ ਇੱਥੋਂ, ਤੇ ਇਹਨੇ ਵਿਚਾਰੇ ਨੇ ਦੁਬਈ ਜਾਣਾ। ਇਹ ਵੀ ਤਾਂ ਵੇਖੋ ਨਾ, ਉਹਦੀ ਟਿਕਟ ਆ ਉਦੋਂ ਦੀ, ਉਹਨੇ ਉਹ ਯਾਰ ਮੇਰੀ ਗੱਲ ਸੁਣ ਭਾਈ, ਗੱਲ ਇਦਾਂ ਆ ਕਿ ਜੁਮੇਰਾਤ ਤੋਂ ਪਹਿਲੇ ਅਫਤਾਰੀ ਨਹੀਂ ਹੋਣੀ ਹੈਗੀ। ਮੈਂ ਉਹਨਾਂ ਜ਼ਬਾਨ ਕੀਤੀ ਆਪਣਾ ਕੋਈ ਨਾ ਕੋਈ ਵਿੱਚ ਲੁੱਚ ਤਾਲ ਦਿਆ ਕਰੋ, ਹਰ ਵਾਰੀ ਮੈਨੂੰ ਜ਼ਲੀਲ ਕਰਾਇਆ ਕਰੋ, ਝੂਠਾ ਪਵਾਇਆ ਕਰੋ। ਜੇ ਮੈਂ ਉਹਦੇ ਨਾਲ ਕਰ ਬੈਠਾ ਗੱਲ ਤੇ ਹੁਣ ਅੰਮੀ ਜੀ ਮੇਰੀ ਗੱਲ ਸੁਣੋ, ਮੈਂ ਅਫਤਾਰੀ ਦਾ ਦੋਸਤ ਨਾਲ ਵਾਅਦਾ ਕੀਤਾ, ਲੇਕਿਨ ਹੁਣ ਗੁਲਜ਼ਾਰ ਭਾਈ ਕਹਿੰਦੇ ਆ ਕਿ ਨਹੀਂ, ਜੁਮੇਰਾਤ ਤੋਂ ਪਹਿਲੇ ਕਰ ਲਓ। ਅੰਮੀ ਜੀ ਇਸਲਾਮਾਬਾਦੋਂ ਆਉਣਾ ਸੌਖਾ ਜਾਂ ਦੁਬਈੋਂ ਆਉਣਾ ਸੌਖਾ? ਮੁੜ ਕੇ ਇਹ ਦੱਸੋ। ਅੰਮੀ ਜੀ ਇਸਲਾਮਾਬਾਦ ਵਾਲਾ ਮੁੰਡਾ ਇੰਨਾ ਅਮੀਰ ਆ, ਮਿੱਲਾਂ ਦਾ ਮਾਲਕ ਆ, ਉਹਨੇ ਆਪਣੇ ਸਾਰੇ ਕੰਮ ਛੱਡ ਕੇ ਆਉਣਾ। ਮੈਨੂੰ ਇਹ ਦੱਸੋ ਪੁੱਤ, ਦੋਨੇ ਜਣੇ ਦੱਸੋ, ਇਸਲਾਮਾਬਾਦ ਵਾਲੇ ਹੋਏ ਜਾਂ ਦੁਬਈ ਵਾਲੇ ਹੋਏ, ਪਹਿਲਾਂ ਤੁਸੀਂ ਹੋਰਨਾਂ ਦਾ ਤਾਂ ਸੋਚੋ ਨਾ। ਉਹ ਤਾਂ ਅਮੀਰ ਆ, ਬੜੇ ਬੜੇ ਅਮੀਰ ਆ, ਤੇ ਉਹ ਕਿਹੜਾ ਕਿਸੇ ਤੇ ਜਾਂਦੇ ਆ? ਸਾਡੇ ਕਰਕੇ ਆਣਾ ਨਾ, ਸਾਡੇ ਯਾਰ ਦੋਸਤ ਆ ਉਹ ਫਿਰ ਰਮਜ਼ਾਨ ਸ਼ਰੀਫ ਵਿੱਚ ਤੁਸੀਂ ਰੋਜ਼ਾ ਅਫਤਾਰ ਕਰਨੇ ਦੀ ਖਾਤਰ ਬੁਲਾਉਣਾ, ਸਾਰੇ ਕਰਵਾਉਂਦੇ ਆ। ਨਹੀਂ ਪੁੱਤ, ਉਹਨਾਂ ਦਾ ਹੱਕ ਨਹੀਂ। ਜੇ ਉਹਨਾਂ ਨੂੰ ਸੱਦਣਾ ਨਾ, ਉਹਨਾਂ ਨੂੰ ਵੀ, ਤੇ ਫਿਰ ਜਿਹੜੇ ਆਪਣੇ ਹੋਰ ਪਿੰਡ ਦੇ ਆ, ਕੋਈ ਗਰੀਬ ਕਰਕੇ ਨਹੀਂ, ਉਹਨਾਂ ਨੂੰ ਵੀ ਬਰੋਬਰ ਕਰ ਬਿਠਾ ਲਓ। ਮਾਂ ਜੀ ਉਹਨਾਂ ਦਾ ਕਿਸੇ ਹੋਰ ਦਿਨ ਭਾਈ ਕਰ ਲਾਂਗੇ ਯਾਰ ਦਾ। ਉਹ ਯਾਰ ਇਦਾਂ ਕਰਾਂਗੇ, ਮਾਂ ਜੀ ਦੀ ਗੱਲ ਵੀ ਸਹੀ ਆ, ਗਰੀਬ ਆ ਉਹਨਾਂ ਨੂੰ ਵੀ ਸਵਾਬ ਆ। ਮਾਂ ਜੀ ਇਦਾਂ ਕਰਾਂਗੇ, ਅਸੀਂ ਜਿਹੜੇ ਗਰੀਬ ਆ ਨਾ ਆਪਣੇ ਪਿੰਡ ਦੇ ਜਾਣਨ ਵਾਲੇ, ਉਹਨਾਂ ਨੂੰ ਅਲੱਗ ਅਫਤਾਰੀ ਕਰਵਾ ਦਿੰਨੇ ਆ। ਉਹ ਆਪਣੇ ਕੋਲ ਬੈਠਕ ਆ ਬੜੀ ਖੁੱਲੀ, ਉੱਥੇ ਤੇਰਾ ਦੋਸਤ ਆ ਜਾਊਗਾ, ਮੇਰਾ ਦੋਸਤ ਆ ਜਾਊਗਾ, ਉਹਨਾਂ ਨੂੰ ਅਲੱਗ ਅਫਤਾਰੀ ਕਰਾ ਦਾਂਗੇ। ਉਹ ਗਰੀਬਾਂ ਨੂੰ ਅਲੱਗ ਬਿਠਾ ਦਾਂਗੇ। ਇੱਥੇ ਰੁਕ ਜਾ, ਮੇਰੀ ਗੱਲ ਸੁਣ। ਹਾਂਜੀ, ਕਿ ਇਹ ਕੀ ਵਜ੍ਹਾ ਹੋਈ ਕਿ ਜਿਹੜੇ ਗਰੀਬ ਆ ਆਪਣੇ ਪਿੰਡ ਦੇ ਆ ਜਾਂ ਹੋਰ ਆ, ਉਹਨਾਂ ਨੂੰ ਅਲੱਗਾ ਕਰਾਵਾਂਗੇ? ਉਹ ਤੇ ਇੱਕ ਜਿਹੇ ਬਿਠਾ ਲਓ ਸਾਰਿਆਂ ਨੂੰ ਜੀ। ਉਹ ਪੈਸੇ ਵਾਲੇ ਬੰਦੇ ਆ ਮਾਂ ਜੀ, ਉਹ ਬੰਦੇ ਆ ਭਲਾ ਮਾੜੇ ਬੰਦਿਆਂ ਦੇ ਵਿੱਚ। ਫਿਰ ਤੁਸੀਂ ਉਹੀ ਆਪਣੀਆਂ ਗੱਲਾਂ ਕਰਦੇ। ਉਹਨਾਂ ਨੇ ਗਰੀਬਾਂ 'ਚ ਕਿਉਂ ਬਹਿਣਾ? ਅੰਮੀ ਕੋਈ ਸ਼ਰਮ ਸਾਨੂੰ ਵੀ ਆਏਗੀ ਕਿ ਇਹਨਾਂ ਦੇ ਵਿੱਚ ਬਿਠਾਤਾ। ਉਹ ਤਾਂ ਬਿਠਾ ਲਓ ਉਹਨਾਂ ਨੂੰ, ਜਿਹੜੇ ਨਾ ਖਾਣੇ ਦੇ ਲਾਇਕ ਆ, ਗਰੀਬ ਆ, ਜਿਹੜੇ ਨਾ ਤੁਹਾਨੂੰ ਖਾ ਕੇ ਸੀਸ ਵੀ ਦਊਗੇ, ਜਿਨ੍ਹਾਂ ਦੇ ਅੰਮੀ ਬਿਠਾ ਰਹੇ ਉਹਨਾਂ ਨੂੰ ਅਲੱਗ ਦੇ ਦਾਂਗੇ ਨਾ। ਜਾਂ ਫਿਰ ਇਦਾਂ ਕਰ ਲੈ ਯਾਰ ਗੁਲਜ਼ਾਰ, ਉਹਨਾਂ ਦਾ ਅਲੱਗ ਦਿਨ ਰੱਖ ਲੈ, ਇੱਕ ਦਿਨ ਸਾਰੇ ਗਰੀਬਾਂ ਨੂੰ ਬਿਠਾ ਕੇ ਲੈਣ ਤੇ ਰੋਟੀ ਖਿਲਾ ਦਾਂਗੇ। ਨਹੀਂ ਪੁੱਤ, ਇਹ ਨਹੀਂ ਗੱਲ ਹੈਗੀ, ਫਰਕਾ ਨਹੀਂ ਪਾਉਣਾ। ਇੱਕ ਦਿਨ ਬਿਠਾ ਲੈਣਾ, ਗਰੀਬ ਅਮੀਰ ਹੋਊ, ਕੋਈ ਆਪਣੇ ਘਰ ਹੋਊਗਾ, ਗਰੀਬ ਆ ਵਿਚਾਰੇ, ਉਹਨਾਂ ਨੂੰ ਉਹ ਸਾਡੇ ਕੋਲੋਂ ਲੈ ਕੇ ਨਹੀਂ ਖਾਂਦੇ, ਉਹਨਾਂ ਨੂੰ ਵੀ ਬਰੋਬਰ ਸ਼ਾਮਿਲ ਕਰਨਾ, ਅਮੀਰਾਂ ਦੇ ਬਰੋਬਰ ਸ਼ਾਮਿਲ ਕਰਨਾ ਹੈ। ਅੰਮੀ ਉਹ ਕੀ ਵਜ੍ਹਾ? ਅਲੱਗ ਖਿਲਾਣੇ ਨਾਲ ਕੀ ਹੁੰਦਾ? ਉਹ ਜਿਸ ਵੇਲੇ ਉਹਨਾਂ ਨੇ ਆਣਾ ਅਮੀਰਾਂ ਦੇ, ਕਿ ਗਰੀਬ ਦੂਸਰੇ ਦਿਨ ਅਸੀਂ ਗਰੀਬ ਵਿਚਾਰੇ ਝਕੂਗੇ, ਉਹਨਾਂ ਨੂੰ ਅਮੀਰਾਂ ਦੇ ਬਰੋਬਰ ਬਿਠਾ ਲਓ, ਉਹਨਾਂ ਦਾ ਦਿਲ ਖੁਸ਼ ਹੋਵੇ। ਪੁੱਤ ਗਰੀਬ ਅਮੀਰ ਇਹ ਸਭ ਅੱਲਾ ਦੇ ਬੰਦੇ ਆ, ਇੱਕ ਥਾਂ ਬਿਠਾ ਕੇ ਇੱਕ ਜਿਹਾ ਖਾਣਾ ਦਵੋ ਤੇ ਉਹਨਾਂ ਨੂੰ ਵੀ ਚੌਧਰੀਆਂ ਮੰਗਣ ਬਿਠਾ ਲਓ, ਉਹਨਾਂ ਨੂੰ ਆਪਣੇ ਭਰਾ ਸਮਝ ਕੇ ਭਰਾ ਹੀ ਆ। ਤੁਸੀਂ ਸਾਡੀਆਂ ਅੱਖਾਂ ਖੋਲਦੀਆਂ, ਸਾਡਾ ਦਿਮਾਗ ਖਰਾਬ ਹੋ ਗਿਆ ਸੀ। ਸ਼ੁਕਰ ਹੁਣ ਅਸੀਂ ਨਾ, ਕੋਈ ਗਰੀਬ ਨਹੀਂ ਹੈਗਾ, ਕੋਈ ਅਮੀਰ ਨਹੀਂ ਹੈਗਾ, ਸਾਰੇ ਬਰਾਬਰ। ਅਸੀਂ ਬਰਾਬਰ ਬਿਠਾ ਕੇ ਸਾਰਿਆਂ ਨੂੰ ਖਾਣਾ ਖਿਲਾਵਾਂਗੇ। ਜਿਹੜਾ ਨਹੀਂ ਖਾਂਦਾ ਉਹ ਨਾ ਖਾਵੇ। ਸ਼ਾਬਾਸ਼ ਸ਼ਾਬਾਸ਼।